मेरे हमारे न्यानों की कोई गलती नहीं है, वो तो पहाड़ियों की गलती है। वो धक्का दे रहे हैं आके गाड़ी में, मोटरसाइकिल में गाड़ी ठोक दी गाड़ी लाके, फिर भी वे बचाव कर रहे हैं कि वीर जी हम जा रहे हैं, हमें छड़ दो। फिर भी नहीं छड़ दे। उनके पग पे हाथ मारी, पग उतर गई एक मुंडे की। फिर वो डंडे लेके खड़े हैं, डंडा मारा है, तब उनने कृपाने कड्डी। अपने बचाए के लिए तो कड्डनी पड़ेगी ना, वो तो मार देंगे जान से उनको। बहुत ज़्यादा, बहुत बेसलूकी करी है मेरे हमारे बच्चों के साथ। पुलिस भी लगी पकड़ के, उनने भी कूट के बुरा हाल कर दिया, और लत्तों से भी नहीं तोड़ा जा रहे बच्चों को, इतने कूटे हैं। ਇਹ ਜਿਹੜੇ ਆਪਣੇ ਨਿਹੰਗ ਸਿੰਘ ਨੇ ਜੀ, ਇਹਨਾਂ ਦਾ ਬਾਣਾ ਹੀ ਨਹੀਂ ਇਹਨਾਂ ਤੋਂ ਜਰਿਆ ਜਾ ਰਿਹਾ। ਹੋਰ ਉਹ ਬੱਚਿਆਂ ਦੀ ਕੋਈ ਗਲਤੀ ਨਹੀਂ ਸੀ, ਕੁਛ ਨਹੀਂ ਸੀ। ਪਾਰਕਿੰਗ ਵਾਸਤੇ ਥੋੜਾ ਜਿਹਾ ਬਹਿਸ ਹੋਈ ਹੈ ਉਹਨਾਂ ਦੀ ਜੀ। ਉਹ ਬਥੇਰਾ ਹੱਥ ਜੋੜ ਰਹੇ ਨੇ ਉਹਨਾਂ ਨੂੰ ਵੀ, ਭਾਈ ਚੱਲ ਕੋਈ ਗੱਲ ਨਹੀਂ, ਹੋਊਗੀ ਕੋਈ ਗੱਲ ਨਹੀਂ, ਤੁਸੀਂ ਇਹਨੂੰ ਗੱਲ ਨੂੰ ਮਿੱਟੀ ਪਾਓ। ਪਰ ਉਹਨਾਂ ਨੇ ਪਹਿਲਾਂ ਹੀ ਪਲੈਨਿੰਗ ਬਣਾ ਰੱਖੀ ਸੀ ਜੀ। ਡੰਡੇ ਸੋਟੀਆਂ ਆਪਸ ਵਿੱਚ ਆਪਣੇ ਬੰਦਿਆਂ ਨੂੰ ਫੜਾ ਰੱਖੀਆਂ ਸੀ, ਸਥਾਨਕ ਲੋਕਾਂ ਨੂੰ, ਵੀ ਇਹਨਾਂ ਨੂੰ ਕੁੱਟਣਾ ਹੀ ਕੁੱਟਣਾ ਹੈ। ਸਾਡੇ ਬੱਚੇ ਦਾ ਵੀਡੀਓ ਦੇਖੋ ਵੀ ਹਟਾ ਰਹੇ हैं भी ਅਸੀਂ नहीं लड़ना, पर वही धक्के नाल लड़ रहे हैं जी। अजय सिंह के यहाँ पर, अजय सिंह के तो टाके आए हैं, सिर में लट मारा था उसके। अजय सिंह के सारे पट्टी बंद रही है, टाके आए हुए हैं अजय सिंह के। ਤੇ ਜੇਕਰ ਉਹ ਵਿਚਾਰੇ ਆਪਣੀ ਸੇਫਟੀ ਲਈ ਇੰਨਾ ਆਪਣਾ ਨਾ ਸ਼ਸਤਰ ਹੁੰਦੇ ਉਹਨਾਂ ਕੋਲ, ਤਾਂ ਉਹਨਾਂ ਨੂੰ ਜਾਨੋਂ ਮਾਰ ਦੇਣਾ ਸੀ ਉਹਨਾਂ ਨੇ। ਪਤਾ ਨਹੀਂ ਇੰਨੀ ਕਾਹਤੋਂ ਨਫ਼ਰਤ ਲੈ ਕੇ ਬੈਠੇ ਨੇ ਪੰਜਾਬੀਆਂ ਵਾਸਤੇ। ਇਹ ਪਤਾ ਨਹੀਂ ਇੱਥੇ ਹੀ ਪੰਜਾਬ 'ਚ ਆ ਕੇ ਕਮਾਉਂਦੇ ਨੇ, ਪੰਜਾਬ 'ਚ ਰਹਿੰਦੇ ਨੇ, ਪਤਾ ਨਹੀਂ ਸਾਡੇ ਵਾਸਤੇ ਇੰਨੀ ਨਫ਼ਰਤ ਕਿਉਂ ਰੱਖਦੇ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪਿਛਲੇ ਦਿਨੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਉੱਪਰ ਜਿਹੜੇ 4 ਨਿਹੰਗ ਸਿੰਘ ਆ, ਜਿਹੜੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਜਿੱਥੇ ਸੇਵਾਵਾਂ ਨਿਭਾਉਂਦੇ ਨੇ ਨੌਜਵਾਨ ਨਿਹੰਗ ਸਿੰਘ, ਤਾਂ ਨਾਲ ਉਹਨਾਂ ਦੇ ਵੱਲੋਂ ਆਪਣੀ ਕਿਰਤ ਵਿਰਤ ਵੀ ਕੀਤੀ ਜਾਂਦੀ ਹੈ। ਇਸੇ ਸੋਹਾਣੇ ਦੇ ਨਾਲ 3 ਨੌਜਵਾਨ ਸੰਬੰਧਿਤ ਸਨ, ਔਰ ਇੱਕ ਜਿਹੜਾ ਨਿਹੰਗ ਸਿੰਘ ਨੌਜਵਾਨ ਸੀ ਉਹ ਕੁੰਬੜੇ ਦੇ ਨਾਲ ਸੰਬੰਧਿਤ ਹੈ। ਇਸੇ ਨੂੰ ਲੈ ਕੇ ਜਿਹੜੇ 3 ਨੌਜਵਾਨਾਂ ਦੇ ਪਰਿਵਾਰ ਹੈ ਉਹ ਸਾਡੇ ਨਾਲ ਖੜੇ ਹੋਏ ਨੇ, ਔਰ ਜਿਹੜਾ ਚੌਥਾ ਪਰਿਵਾਰ ਹੈ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਇਹ ਮਾਤਾ ਜੀ ਨੇ, ਔਰ ਦੂਜੇ ਜਸ਼ਨਦੀਪ ਸਿੰਘ ਹੁਣਾਂ ਦੇ ਮਾਤਾ ਜੀ ਨੇ, ਮਨਪ੍ਰੀਤ ਸਿੰਘ ਦੇ ਮਾਤਾ ਜੀ ਨੇ, ਗੱਲਬਾਤ ਕਰਾਂਗੇ। ਔਰ ਇਹਨਾਂ ਨੌਜਵਾਨਾਂ ਦੇ ਨਾਲ ਕੀ ਵਾਪਰਿਆ ਹੈ, ਕਿਵੇਂ ਉਹਨਾਂ ਨੌਜਵਾਨਾਂ ਦੇ ਉੱਪਰ ਇੱਕ ਭੜਕੀ ਹੋਈ ਭੀੜ ਦੇ ਵੱਲੋਂ ਹਿੰਸਕ ਹੋ ਕੇ ਜਿਹੜਾ ਬਹੁਤ ਸਾਰੀਆਂ ਤਲਵਾਰਾਂ, ਕਿਰਪਾਨਾਂ, ਇੱਦਾਂ ਦੀਆਂ ਚੀਜ਼ਾਂ ਚਲਾਈਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਇਹ ਮਾਤਾ ਜੀ ਨੇ ਮਨਪ੍ਰੀਤ ਸਿੰਘ ਦੇ, ਜਿਸ ਮਨਪ੍ਰੀਤ ਸਿੰਘ ਨਿਹੰਗ ਸਿੰਘ ਨੌਜਵਾਨ ਦਾ ਜਿਹੜੀ ਲੱਤ ਹੈ ਉਹ ਕੱਟੀ ਗਈ ਹੈ। ਤਾਂ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ। ਮਾਤਾ ਜੀ, ਸਭ ਤੋਂ ਪਹਿਲਾਂ ਦੱਸੋ ਕਿ ਜਿਹੜਾ ਨੌਜਵਾਨ ਮਨਪ੍ਰੀਤ ਸਿੰਘ ਹੈ ਉਹਦੀ ਉਮਰ ਕਿੰਨੀ ਹੈ ਜੀ? ਮੇਰੇ ਯਾਦ ਨਹੀਂ, 21 ਸਾਲ। ਉਹ ਪੜ੍ਹਾਈ ਕਰਦਾ ਜਾਂ ਪੜ੍ਹਨੋਂ ਹਟ ਗਿਆ ਜੀ ਇਸ ਵੇਲੇ? ਪੜ੍ਹਾਈ ਕਰਦਾ ਤਾਂ ਉਹ ਹਟ ਗਿਆ ਹੈਗਾ। ਹਾਂਜੀ। ਕੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਦੇ ਨਾਲ ਜੁੜਿਆ ਹੋਇਆ ਸੀ? ਉੱਥੇ ਕੋਈ ਸੇਵਾ ਕੀਤੀ ਜਾਂਦੀ ਸੀ ਉਹਦੇ ਨਾਲ? ਹਾਂਜੀ, ਜੁੜਿਆ ਹੋਇਆ ਸੀ, ਸੇਵਾ ਕਰਦਾ ਸੀ ਗੁਰਦੁਆਰੇ ਸਿੰਘ ਸ਼ਹੀਦਾਂ। ਤੇ ਕਿੰਨੇ ਕੁ ਦਿਨ ਪਹਿਲਾਂ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਗਏ ਸੀ ਨੌਜਵਾਨ? ਹੋ ਗਿਆ ਜੀ 2 ਹਫ਼ਤੇ ਹੋ ਗਏ। ਬਸ ਗਿਆ ਤਾਂ ਜ਼ਿਆਦਾ ਆਪਣਾ ਮੱਥਾ ਟੇਕਣ, ਇਹਦਾ ਪਤਾ ਵੀ ਇਹ ਹਾਦਸਾ ਹੋ ਜਾਏਗਾ ਉਹਨਾਂ ਦੇ ਨਾਲ। ਚੰਗੇ ਪਾਲੇ ਮੱਥਾ ਟੇਕ ਕੇ ਆ ਗਏ, ਬਚਾਲੇ ਆ ਕੇ ਇਹ ਹੋ ਗਿਆ ਬਸ। ਹਾਂਜੀ, ਬਿਲਕੁਲ। ਮਾਤਾ ਜੀ, ਤੁਹਾਡੇ ਬੱਚੇ ਦਾ ਕੀ ਨਾਂ ਸੀ? ਜਸ਼ਨਪ੍ਰੀਤ ਸਿੰਘ। ਕਿੰਨੀ ਉਮਰ ਆ ਉਸ ਨੌਜਵਾਨ? 22 ਸਾਲ ਦੀ ਹੈ ਜੀ। ਕਿੰਨਾ ਪੜ੍ਹਿਆ ਨੌਜਵਾਨ? 12 ਪੜ੍ਹੇ ਹੋਏ। ਕੀ ਗੁਰਦੁਆਰਾ ਸਿੰਘ ਸ਼ਹੀਦਾਂ ਉਹ ਵੀ ਡਿਊਟੀ ਕਰਦਾ? ਡਿਊਟੀ, ਹਾਂਜੀ ਹਾਂਜੀ, ਸੇਵਾ ਕਰਦਾ। ਨਿਸ਼ਕਾਮ ਸੇਵਾ ਕਰਦਾ ਸੀ ਜਾਂ ਡਿਊਟੀ ਕਰਦਾ ਸੀ? ਨਹੀਂ ਜੀ, ਸੇਵਾ ਕਰਦਾ, ਤਾਂ ਕੰਮ ਉੱਪਰੋਂ ਆ ਕੇ ਸੇਵਾ ਕਰਨ ਜਾਂਦਾ। ਕੰਮ ਕੀ ਕਰਦਾ ਸੀ ਨਾਲ? ਕੰਮ ਲੱਗਿਆ ਵਾ ਮੋਹਾਲੀ ਜੀ, ਕਾਲ ਸੈਂਟਰ 'ਚ ਲੱਗਿਆ ਵਾ। ਇਹ ਹੇਮਕੁੰਟ ਸਾਹਿਬ ਦੀ ਨੌਜਵਾਨ ਯਾਤਰਾ ਤੇ ਜਾਂਦੇ ਆ, ਕੀ ਪਹਿਲੀ ਵਾਰ ਗਏ ਜਾਂ ਪਹਿਲਾਂ ਵੀ ਗਏ ਸੀ? ਗਏ ਆ ਜੀ, ਪਹਿਲੀ ਵਾਰ ਗਏ ਨੇ ਜੀ। ਉਹ ਤਾਂ ਮੱਥਾ ਟੇਕਣ ਗਏ ਤੇ ਜੀ, ਉਹਨਾਂ ਨੂੰ ਕਿਹੜਾ ਪਤਾ ਤਾਂ ਸਾਡੇ ਨਾਲ ਆਓ।
ਵਾਪਸ ਆ ਰਹੇ ਸੀ ਜਦੋਂ ਇਹ ਘਟਨਾ ਹੁੰਦੀ ਹੈ? ਹਾਂਜੀ ਵਾਪਸ ਆ ਰਹੇ ਤੇ ਜੀ, ਵਾਪਸ ਆ ਰਹੇ ਤੇ ਜੀ। ਉਹ ਤਾਂ ਫਿਰ ਵੀ ਉਹ ਕਰ ਰਹੇ ਰੋਕ ਰਹੇ ਨੇ ਜੀ, ਪਰ ਉਹਨਾਂ ਨੇ ਪਰਨੇ ਪਰ ਹੱਥ ਮਾਰੇ ਆ ਜੀ। ਹਾਂਜੀ ਤਾਂ ਕਰਕੇ ਉਹਨਾਂ ਨੇ ਫਿਰ ਆਪਣੇ ਬਚਾਉਣ ਲਈ ਕਿਰਪਾਨਾਂ ਕੱਢੀਆਂ। ਤੁਹਾਡੀ ਕਿੰਨਾ ਕੁ ਟਾਈਮ ਇਸ ਘਟਨਾ ਤੋਂ ਪਹਿਲਾਂ ਗੱਲ ਹੁੰਦੀ ਉਹਨਾਂ ਦੇ ਨਾਲ? ਉਹ ਤਾਂ ਇੱਕ ਦਿਨ ਪਹਿਲਾਂ ਹੀ ਹੋਈ ਸੀ ਜੀ, ਉਦੋਂ ਤਾਂ ਹੋਈ ਨਹੀਂ ਜਿੱਦਣ ਆ ਹੋਈ ਹੈ ਜੀ। ਰਾਤ ਨੂੰ ਹੋਈ ਸੀ ਇੱਕ ਦਿਨ ਪਹਿਲਾਂ ਜੀ। ਹਾਂਜੀ ਜਦ ਉੱਪਰ ਗਏ ਤੇ ਉਹ ਕਹਿੰਦੇ ਅਸੀਂ ਵੀ ਉੱਪਰ ਆ, ਸਵੇਰੇ ਅਸੀਂ ਮੱਥਾ ਟੇਕ ਕੇ ਆਵਾਂਗੇ। ਬਸ ਦੂਏ ਦਿਨ ਸ਼ਾਮ ਨੂੰ ਨੀਚੇ ਆਏ ਜੀ, ਨੀਚੇ ਹੋਇਆ ਬਸ। ਤੇ ਕੀ ਪੂਰੀ ਕਹਾਣੀ ਕੀ ਵਾਪਰੀ ਹੈ ਜੀ ਆਖਰ ਜਿਹੜੀਆਂ ਉਹਨਾਂ ਸਥਾਨਕ ਲੋਕਾਂ ਦੇ ਵੱਲੋਂ ਜਿਹੜੇ ਉੱਤਰਾਖੰਡ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਵੱਲੋਂ ਇੱਕ ਭੀੜ ਦੇ ਰੂਪ ਦੇ ਵਿੱਚ ਨਿਹੰਗ ਸਿੰਘਾਂ ਤੇ ਹਮਲਾ ਕੀਤਾ ਜਾਂਦਾ, ਉਹਨਾਂ ਦੇ ਵੱਲੋਂ ਤੇ ਅੱਗੋਂ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ। ਕੀ ਲੱਗਦਾ ਕਿ ਪੂਰੀ ਘਟਨਾ ਹੋਈ ਕੀ ਹੈ? ਬਸ ਜੇ ਹੋਈ ਤਾਂ ਆਹੀ ਹੈ ਵੀ ਉਹ ਆ ਰਹੇ ਤੇ ਜੀ, ਆਉਂਦੇ ਨਾਲ ਬਸ ਜੀ। ਪਹਿਲਾਂ ਵੀ ਕਦੇ ਕਿਸੇ ਦੇ ਨਾਲ ਕੋਈ ਵਾਰ ਵਿਵਾਦ ਹੋਇਆ? ਨਹੀਂ ਜੀ ਕਦੇ ਵੀ ਨਹੀਂ ਹੋਇਆ ਜੀ, ਕਦੇ ਨਹੀਂ ਕਿਸੇ ਨਾਲ ਲੜਦਾ, ਕਦੇ ਕਿਸੇ ਨੂੰ ਬੁਲਾਉਂਦਾ ਹੀ ਨਹੀਂ ਜੀ। ਕੰਮ ਪੁਰ ਆ ਕੇ ਗੁਰਦੁਆਰੇ ਸੇਵਾ 'ਚ ਜੀ ਬਸ ਘਰਾਂ, ਕਦੇ ਕਿਸੇ ਨਾਲ ਬੋਲਦਾ ਵੀ ਨਹੀਂ ਹੈਗਾ ਜੀ। ਮਾਤਾ ਜੀ ਤੁਹਾਡੇ ਬੱਚੇ ਦਾ ਕੀ ਨਾਮ ਸੀ? अजय सिंह ਕੀ ਕੰਮ ਕਰਦਾ ਸੀ? गुरुद्वारे सेवा करता है, रात को ड्यूटी जाता था हॉस्पिटल से, दिन में सेवा करता था गुरुद्वारे से। ਕਿੰਨੇ ਕੁ ਸਮੇਂ ਤੋਂ ਸੇਵਾ ਦੇ ਨਾਲ ਜੁੜਿਆ ਹੋਇਆ ਸੀ? इतना छोटा था, आज 6 साल का था, तभी से मैंने गुरुद्वारे छड्डे दिया था। गुरुद्वारे छोड़ के उधर ही सेवा करता था मेरा बच्चा। फिर पढ़ा भी है, 12वीं तक पढ़ाई करी है उसने, और ड्यूटी भी करता है, रात को ड्यूटी करता है, दिन में उधर सेवा करता है। मेरा बच्चा तो पहली बार ही गया था, मेरा मुंडा कभी नहीं गया था। ये पता नहीं थी कि आते समय ये घटना हो जाएगी। और हमारे न्यानों की कोई गलती नहीं है, वो तो पहाड़ियों की गलती है। वो धक्का दे रहे हैं, आके गाड़ी में मोटरसाइकिल में गाड़ी ठोक दी गाड़ी लाके, फिर भी वे बचाव कर रहे हैं कि वीर जी हम जा रहे हैं, हमें छड्ड दो। फिर भी नहीं छड्डे, उनके पग पे हाथ मारी, पग उतर गई एक मुंडे की, पग उतरने के बाद फिर अजय सिंह के धक्का मारा है, फिर वो डंडे लेके खड़े हैं, डंडा मारा है, तब उनने किरपाने कड्डी। अपने बचाए के लिए तो कड्डनी पड़ेगी ना, वो तो मार देंगे जान से उनको। ਉਹਨਾਂ ਲੋਕਾਂ 'ਚ ਇੰਨੀ ਨਫ਼ਰਤ ਕਿਉਂ ਹੈ? ਕਿਉਂਕਿ ਜੋ ਬਾਣੇ ਦਾ ਤੇ ਬਹੁਤ ਸਤਿਕਾਰ ਹੁੰਦਾ। पता बानी ची सरकार है, पता नहीं क्या है भैया, बहुत ज़्यादा बहुत बेसलूकी करी है हमारे बच्चों के साथ। पुलिस भी लगी पकड़ के, उनने भी कूट के बुरा हाल कर दिया, और लत्तों से भी नहीं तोड़ा जा रहे बच्चों को, इतने कूटे हैं। ਮਨਪ੍ਰੀਤ ਸਿੰਘ ਦੀਆਂ ਤੇ ਜਿਹੜੀ ਲੱਤ ਉਹ ਬਿਲकुल ही ਵੱਖ ਕੀਤੀ ਪਈ ਹੈ। हाँ, वो ऑपरेशन होएगा, उसकी तो सारी लत्तें तोड़ दी, राड मार के पूरी लत्त बढ़ दी, उसकी तो चूरा चूरा कर दिया, हड्डी सब हड्डी तोड़ दी उसकी तो। वो तो बिल्कुल, अब देखो ऑपरेशन होएगा, आज क्या होएगा, कितने दिन हो गए डारे हुए को, नहीं तो दूसरे तीसरे दिन को ऑपरेशन हो जाना चाहिए, वो भी नहीं करा इन्हें, कोई सुनवाई नहीं है उधर। कोई ज़्यादा इंफेक्शन फैल जाए तो और ज़्यादा लात का नुकसान कर हो सकता है। ਮਾਤਾ ਜੀ ਇੰਨਾ ਜ਼ਿਆਦਾ ਨੌਜਵਾਨਾਂ ਤੇ ਆਖਰ ਤਸ਼ੱਦਦ ਕਿਉਂ? ਕਿਉਂਕਿ ਜਿਹੜੇ ਲੋਕ ਹੈ ਆਮ ਕਰਕੇ ਦੋ ਧਿਰਾਂ ਦਾ ਝਗੜਾ ਹੁੰਦਾ, ਤਾਂ ਕੁਝ ਲੋਕ ਹੁੰਦੇ ਜਿਹੜੇ ਛਡਾਉਣ ਵਾਲੇ ਹੁੰਦੇ ਆ, ਹਟਾ ਦਿੰਦੇ ਵੀ ਨਾ ਲੜੋ ਤੁਸੀਂ, ਕੋਈ ਵੀ ਗੱਲ ਹੋਵੇ, ਪਰ ਇੰਨਾ ਜ਼ਿਆਦਾ ਹਮਲਾਵਰ ਹੋ ਕੇ ਕਿਉਂ ਆ ਰਹੇ ਸਾਰੇ ਲੋਕ ਉੱਥੇ? ਪਤਾ ਨਹੀਂ ਜੀ, ਹੁਣ ਸਾਨੂੰ ਤਾਂ ਸਾਡੇ ਬੱਚੇ ਦਾ ਇਹ ਜੇ ਹੈ ਨਹੀਂ ਜੀ। ਸਾਡੇ ਬੱਚੇ ਦਾ ਵੀਡੀਓ ਦੇਖੋ ਵੀ ਹਟਾ ਰਹੇ ਆ ਵੀ ਅਸੀਂ ਨਹੀਂ ਲੜਨਾ, पर वही धक्के नाल लड़ रहे हैं जी। अजय सिंह के यहाँ पर, अजय सिंह के तो टाके आए हैं, सिर में लट मारा था उसके, अजय सिंह के सारे पट्टी बंध रही है, टाके आए हुए हैं अजय सिंह के। वो तो बहुत हटा रहा है, जब उनके लट मारा तब उनने किरपाने कट दी हैं, नहीं वो तो नहीं करते। कभी हमारे बच्चे नहीं लड़े किसी से भी, कभी नहीं लड़े बच्चे। ਜਿਹੜੀਆਂ ਨਿਹੰਗ ਸਿੰਘਾਂ ਨੇ ਜਵਾਬੀ ਕਾਰਵਾਈ ਵਜੋਂ ਉੱਥੇ ਕਿਰਪਾਨਾਂ ਕੱਢੀਆਂ ਨੇ, ਜਾਂ ਜਿਹੜਾ ਹਮਲਾ ਕਰਨ ਵਾਲੇ ਹਮਲਾਵਰ ਲੋਕ ਉਹਨਾਂ ਨੂੰ ਰੋਕਿਆ ਏ, ਨਿਹੰਗ ਸਿੰਘਾਂ ਦੇ ਕੋਲੇ ਤੇ ਸ਼ਸਤਰ ਹੈ ਸੀ, ਉਹ ਸਜਾ ਕੇ ਰੱਖਦੇ ਆ, ਪਰ ਜਿਹੜੇ ਉੱਥੇ ਲੋਕ ਆ ਜਿਹੜੇ ਕਿਰਪਾਨਾਂ ਲੈ ਕੇ ਆਏ ਆ, ਜਿਹੜੇ ਟਕੂਏ ਲੈ ਕੇ ਇਦਾਂ ਦੀਆਂ ਚੀਜ਼ਾਂ ਲੈ ਕੇ ਆਏ ਆ, ਫਿਰ ਉਹ ਜਿਹੜੇ ਲੋਕ ਉਹਨਾਂ ਪਹਿਲਾਂ ਹੀ ਤਿਆਰੀ ਕਰਕੇ ਰੱਖੀ ਸੀ। तैयारी करके रखते हैं, वो दुकान से रखते हैं, राडा रखते हैं, डंडा रखते हैं, लट्ठे रखते हैं, किरपाना पर पता नहीं क्या क्या चीज़ है, सबके हाथ में डंडे हैं और राड है लोहे की, इतना बड़ा पत्थर भी, पत्थर तो इतना मारा है कि सारी मेरे मुंडे की एक इधर लगा है, एक हाथ में, इधर सारे में कमर से मारे लेकर, एक ने लठ मारा तो ये सिर फट गया उसका। ये
ਮਾਤਾ ਜੀ ਤੁਸੀਂ ਦੱਸ ਰਹੇ ਹੋ ਕਿ ਜਵਾਕਾਂ ਦੀ ਉਮਰ ਬਿਲਕੁਲ ਅਲੜ ਜੀ ਉਮਰ ਹੈ, ਇਹ 12ਵੀਂ ਜਮਾਤ ਹੀ ਪਾਸ ਕਰਕੇ ਹਟੇ, ਨਾਲ ਆਪਣਾ ਕੰਮ ਕਰ ਰਹੇ ਆ, ਤੇ ਫਿਰ ਤੇ ਉਹ ਮਾਸੂਮ ਜੇ ਬੱਚੇ ਆ, ਫਿਰ ਇੰਨਾ ਜ਼ਿਆਦਾ ਜਿਹੜਾ ਉਹਨਾਂ ਦੇ ਵੀਡੀਓ ਦੇ ਮਾਧਿਅਮ ਦੇ ਰਾਹੀਂ ਤੇ ਤਸਵੀਰਾਂ ਦੇਖੀਆਂ, ਪਰ ਕੁਝ ਇਦਾਂ ਦੀਆਂ ਵੀ ਤਸਵੀਰਾਂ ਹੋਣਗੀਆਂ ਜਿਹੜੀਆਂ ਵੀਡੀਓ ਦੇ ਵਿੱਚ ਕੈਪਚਰ ਹੀ ਨਹੀਂ ਹੋ ਸਕੀਆਂ। वो तो दिखाई नहीं है वीडियो तो। ऐसी बात तो यही कहता हूँ, बस सच्ची बात से वाहिगुरु घर पे बच्चे आ जाए। और सिंगन का बहुत हाथ जोड़ के मैं तो बहुत बहुत कोटि प्रणाम करती हूँ। अगर वे नहीं होते तो हम बच्चों को नहीं ढूंढ पाते, उनने हमारे बच्चे ढूंढे हैं, वही लेके आएंगे। ਕਿੰਨਾ ਨਹੀਂ ਜੀ? सिंगन ने सिंगन ने ਗੁਰਦੁਆਰਾ ਸਿੰਘ ਸ਼ਹੀਦਾਂ ਵਾਲੀ ਜਿਹੜੀ ਕਮੇਟੀ ਹੈ। हाँ जी हाँ जी, उन्हीं कमेटी ने हमारे बच्चे ढूंढे हैं, उनके ही हम बहुत बहुत कोटि उनके ताई प्रणाम करते हैं, बहुत ज़्यादा। उन्हें हमारे हम नहीं ढूंढ पाते, बच्चे नहीं ढूंढ पाते, हम नहीं ले पाते, नहीं उधर से लेके आ सकते। ਗੁਰਦੁਆਰਾ ਸਿੰਘ ਸ਼ਹੀਦਾਂ ਵਾਲੀ ਕਮੇਟੀ ਵੀ ਕਹਿੰਦੀ ਕਿ ਲੰਬੇ ਸਮੇਂ ਤੋਂ ਇੱਥੇ ਨਿਸ਼ਕਾਮ ਘੋੜਿਆਂ ਦੀ ਸੇਵਾ ਕਰਦੇ ਸੀ, ਕਦੇ ਕਿਸੇ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਉਹਨਾਂ ਨੇ। कभी मेरे बच्चे कभी किसी के नाल नहीं लड़ते हैं, कभी नहीं लड़ा कोई भी, कैसा भी। इतना छोटे से था, 5-6 साल का, तभी मैंने गुरुद्वारे छड़ दिया। मेरा घर वाला नहीं था, घर वाला मेरा अजय सिंह छोटा सा गोद था, तभी मेरा घर वाला गुजर गया। मुझ पे 3 नहीं आने, मैंने बहुत मजदूरी दिहाड़ी कर करके बच्चे पाले। ਮਾਤਾ ਜੀ ਨਾ ਰੋ ਤੁਸੀਂ। मैंने एक बच्चे मैंने अपना गुरुद्वारे छड़ दिया। बस गुरुद्वारे वालों को मैं तो हाथ जोड़ दिया, मेरे बच्चे को ला दिए। ਤਾਂ ਇਹ ਮਾਪਿਆਂ ਦਾ ਵਰਲਾਪ ਹੈ, ਕਿਉਂਕਿ ਜਿਹੜੇ ਨੌਜਵਾਨ ਯਾਤਰਾ ਤੇ ਜਾਂਦੇ ਆ ਤਾਂ ਉਹਨਾਂ ਨੌਜਵਾਨਾਂ ਦੇ ਨਾਲ ਇਦਾਂ ਦਾ ਘਟਨਾਕ੍ਰਮ ਹੈ ਵਾਪਰ ਜਾਂਦਾ, ਤੇ ਇਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਮਨ ਦੇ ਵਿੱਚ ਰੋਸ ਹੈ ਜਾਂ ਵਰਲਾਪ ਹੈ, ਕਿਉਂਕਿ ਜਦੋਂ ਕੋਈ ਵੀ ਇਦਾਂ ਦਾ ਨੌਜਵਾਨ ਜਿਹੜਾ ਆਪਣੇ ਘਰ ਤੋਂ ਇੱਕ ਧਾਰਮਿਕ ਆਸਥਾ ਦੇ ਤਹਿਤ ਜਾਂਦਾ ਹੈ, ਜਦੋਂ ਉਹਦੇ ਨਾਲ ਕੁਝ ਲੋਕਾਂ ਦੇ ਵੱਲੋਂ ਇਦਾਂ ਕਰ ਦਿੱਤਾ ਜਾਂਦਾ ਤਾਂ ਸੁਭਾਵਿਕ ਹੈ ਕਿ ਪਰਿਵਾਰ ਦੇ ਵਿੱਚ ਰੋਸ ਕਿਵੇਂ ਦਾ ਹੋਵੇਗਾ। ਸਾਡੇ ਨਾਲ ਹੋਰ ਵੀ ਇੱਥੋਂ ਦੇ ਸਥਾਨਕ ਲੋਕ ਜੁੜੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ, ਇਹ ਜਿਹੜੇ ਨੌਜਵਾਨ ਯਾਤਰਾ ਤੇ ਗਏ ਸੀ, ਜੋ ਕੁਝ ਇਹਨਾਂ ਦੇ ਨਾਲ ਵਾਪਰਿਆ, ਇੱਕ ਪਾਸੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਸੋਸ਼ਲ ਮੀਡੀਆ ਤੇ ਮਾਹੌਲ ਨਿਹੰਗ ਸਿੰਘਾਂ ਦੇ ਖਿਲਾਫ ਸਿਰਜਿਆ ਗਿਆ ਕਿ ਨਿਹੰਗ ਸਿੰਘਾਂ ਨੇ ਕਿਰਪਾਨਾਂ ਕੱਢੀਆਂ, ਵਾਰ ਕਰਤੇ, ਤੇ ਦੂਜੇ ਪਾਸੇ ਤੇ ਬਿਲਕੁਲ ਹੀ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਦੇ ਵੱਲੋਂ ਇੱਕ ਭੀੜ ਇਕੱਠੀ ਕਰਕੇ ਨਿਹੰਗ ਸਿੰਘਾਂ ਦੇ ਉੱਪਰ ਅਟੈਕ ਕੀਤਾ ਜਾ ਰਿਹਾ ਜੀ। ਬਿਲਕੁਲ ਜੀ ਬਿਲਕੁਲ ਸਰ, ਇਹ ਜਰਾ ਸਰ ਪੂਰਾ ਹੀ ਉਹਨਾਂ ਦੀ ਪਲੈਨਿੰਗ ਸੀ ਕਿ ਸਿੰਘਾਂ ਨੂੰ ਦੇਖ ਕੇ ਜਰਾ ਨਹੀਂ ਜਾ ਰਿਹਾ ਜੀ ਇਹਨਾਂ ਤੋਂ। ਇਹ ਜਿਹੜੇ ਆਪਣੇ ਨਿਹੰਗ ਸਿੰਘ ਨੇ ਜੀ, ਇਹਨਾਂ ਦਾ ਬਾਣਾ ਹੀ ਨਹੀਂ ਇਹਨਾਂ ਤੋਂ ਜਰਿਆ ਜਾ ਰਿਹਾ ਜੀ। ਹੋਰ ਉਹ ਬੱਚਿਆਂ ਦੀ ਕੋਈ ਗਲਤੀ ਨਹੀਂ ਸੀ, ਕੁਛ ਨਹੀਂ ਸੀ। ਪਾਰਕਿੰਗ ਵਾਸਤੇ ਥੋੜਾ ਜਿਹਾ ਬਹਿਸ ਹੋਈ ਹੈ ਉਹਨਾਂ ਦੀ ਜੀ, ਉਹ ਬਥੇਰਾ ਹੱਥ ਜੋੜ ਰਹੇ ਨੇ ਉਹਨਾਂ ਨੂੰ ਵੀ, ਭਾਈ ਚੱਲ ਕੋਈ ਗੱਲ ਨਹੀਂ, ਹੋਊਗੀ ਕੋਈ ਗੱਲ ਨਹੀਂ, ਤੁਸੀਂ ਇਹਨੂੰ ਗੱਲ ਨੂੰ ਮਿੱਟੀ ਪਾਓ। ਪਰ ਉਹਨਾਂ ਨੇ ਪਹਿਲਾਂ ਹੀ ਪਲੈਨਿੰਗ ਬਣਾ ਰੱਖੀ ਸੀ ਜੀ, ਡੰਡੇ ਸੋਟੀਆਂ ਆਪਸ ਵਿੱਚ ਆਪਣੇ ਬੰਦਿਆਂ ਨੂੰ ਫੜਾ ਰੱਖੀਆਂ ਸੀ, ਸਥਾਨਕ ਲੋਕਾਂ ਨੂੰ, ਵੀ ਇਹਨਾਂ ਨੂੰ ਕੁੱਟਣਾ ਹੀ ਕੁੱਟਣਾ ਹੈ। ਤੇ ਜੇਕਰ ਉਹ ਵਿਚਾਰੇ ਆਪਣੀ ਸੇਫਟੀ ਲਈ ਇੰਨਾ ਆਪਣਾ ਨਾ ਸ਼ਸਤਰ ਹੁੰਦੇ ਉਹਨਾਂ ਕੋਲ, ਤਾਂ ਉਹਨਾਂ ਨੂੰ ਜਾਨੋਂ ਮਾਰ ਦੇਣਾ ਸੀ ਉਹਨਾਂ ਨੇ ਜੀ। ਪਤਾ ਨਹੀਂ ਇੰਨੀ ਕਾਹਤੋਂ ਨਫ਼ਰਤ ਲੈ ਕੇ ਬੈਠੇ ਨੇ ਪੰਜਾਬੀਆਂ ਵਾਸਤੇ। ਇਹ ਪਤਾ ਨਹੀਂ ਇੱਥੇ ਹੀ ਪੰਜਾਬ 'ਚ ਆ ਕੇ ਕਮਾਉਂਦੇ ਨੇ, ਪੰਜਾਬ 'ਚ ਰਹਿੰਦੇ ਨੇ, ਪਤਾ ਨਹੀਂ ਸਾਡੇ ਵਾਸਤੇ ਇੰਨੀ ਨਫ਼ਰਤ ਕਿਉਂ ਰੱਖਦੇ ਨੇ। ਜਦੋਂ ਇੱਧਰ ਪੰਜਾਬੀ ਧਾਰਮਿਕ ਯਾਤਰਾ ਤੇ ਜਾ ਰਹੇ ਉਹਨਾਂ ਦੇ ਨਾਲ ਇਦਾਂ ਦਾ ਵਿਵਹਾਰ ਹੈ, ਜਦੋਂ ਉਹ ਲੋਕ ਇੱਥੇ ਕਿਸੇ ਯਾਤਰਾ ਤੇ ਆਉਂਦੇ ਆ ਜਾਂ ਇੱਧਰ ਨੂੰ ਕਿਸੇ ਆਪਣੇ ਗੁਰਧਾਮ ਵਾਸਤੇ ਜਾਂਦੇ ਆ, ਇੱਥੇ ਤੇ ਪੰਜਾਬੀਆਂ ਦੇ ਵੱਲੋਂ ਲੰਗਰ ਲਾ ਦਿੱਤੇ ਜਾਂਦੇ ਆ। ਅਸੀਂ ਜੀ ਪੂਰਾ ਉਹਨਾਂ ਦਾ ਅਦਬ ਕਰਦੇ ਆ। ਕੋਈ ਜੇ ਬੰਦਾ ਕੋਈ ਸ਼ਰਾਰਤ ਵੀ ਕਰਦਾ ਤਾਂ ਸਰਦਾਰ ਬੰਦਾ ਹਮੇਸ਼ਾ ਉਹਨਾਂ ਨੂੰ ਰੋਕੂਗਾ ਵੀ ਨਾ ਬਈ ਆਪਾਂ ਨੇ ਇਹ ਕੰਮ ਨਹੀਂ ਕਰਨਾ। ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ, ਆਇਆਂ ਦੀ ਇੱਥੇ ਵੈਲਕਮ ਕਰਦੇ ਆ, ਇੱਥੇ ਕੰਮ ਕਰ ਰਹੇ ਨੇ, ਪਿਆਰ ਸਤਿਕਾਰ ਨਾਲ ਰਹਿ ਰਹੇ ਨੇ, ਪਰੰਤੂ ਇਹ ਸਾਨੂੰ ਨਹੀਂ ਜੀ ਉੱਥੇ ਜਰਦੇ ਹੈਗੇ। ਪਤਾ ਨਹੀਂ ਕੀ ਗੱਲ ਆ, ਇਹ ਆਏ ਸਾਲ ਘਟਨਾਵਾਂ ਹੁੰਦੀਆਂ ਨੇ ਜਦੋਂ ਵੀ ਜਾਂਦੇ ਨੇ ਉੱਥੇ ਸਿੰਘ ਆਪਣੇ ਧਾਰਮਿਕ ਸਥਾਨਾਂ ਤੇ ਨਕਮਸਤਕ ਹੋਣ, ਇਹ ਉਹਨਾਂ ਨਾਲ ਇਹ ਸ਼ਰਾਰਤਾਂ ਕਰਦੇ ਨੇ ਜੀ। ਪਤਾ ਨਹੀਂ ਇਹਨਾਂ ਨੂੰ ਕੀ ਇੰਨੀ ਨਫ਼ਰਤ ਆ। ਦੇਖੋ ਸਾਡਾ ਇੰਨਾ ਇਤਿਹਾਸ ਪੁਰਾਣਾ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀ, ਇਹਨਾਂ ਵਾਸਤੇ ਕਿੰਨੀਆਂ ਕੁਰਬਾਨੀਆਂ ਦਈਆਂ ਨੇ ਸਿੱਖਾਂ ਨੇ, ਪਰ ਇਹਨਾਂ ਨੂੰ ਫੇਰ ਵੀ ਬਿਲਕੁਲ ਕਦਰ ਨਹੀਂ ਜੀ ਹੈਗੀ ਸਾਡੇ ਸਰਦਾਰਾਂ ਦੀ, ਸਿੰਘਾਂ ਦੀ। ਉੱਥੇ ਜਾ ਕੇ ਇੰਨੀ ਮਦਦ, ਹੜ੍ਹ ਆ ਜੇ, ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਵਿਪਤਾ ਆ ਜੇ, ਸਭ ਤੋਂ ਪਹਿਲਾਂ ਸਰਦਾਰ ਸਿੰਘ ਪਹੁੰਚਦੇ ਨੇ ਜੀ ਇਹਨਾਂ ਦੀ ਮਦਦ ਵਾਸਤੇ। ਪਰ ਫਿਰ ਵੀ ਇਹ ਇੰਨੀ ਨਫ਼ਰਤ ਰੱਖਦੇ ਨੇ, ਇਹਨਾਂ ਨੂੰ ਦੇਖਣਾ ਵੀ ਉਹ ਨਹੀਂ ਹੈਗਾ ਵੀ ਦੇਖ ਸਕਣ ਉੱਥੇ। ਉਹ ਬੱਚਿਆਂ ਦਾ ਕੋਈ ਕਸੂਰ ਨਹੀਂ ਜੀ ਹੈਗਾ। ਤੁਸੀਂ ਵੀਡੀਓ ਦੇਖੀਆਂ ਹੀ ਨੇ ਸਾਰੀਆਂ, ਸਾਰਾ ਨਜਾਇਜ਼ ਉਹਨਾਂ ਨਾਲ ਕੁੱਟਮਾਰ ਹੋਈ ਹੈ ਜੀ। ਜੇ ਉਹ ਆਪਣੀ ਸੇਫਟੀ ਵਾਸਤੇ ਥੋੜਾ ਜਿਹਾ ਨਾ ਸ਼ਸਤਰ ਹੁੰਦੇ ਉਹਨਾਂ ਕੋਲ, ਤਾਂ ਉਹਨਾਂ ਦਾ ਕੋਈ ਨੁਕਸਾਨ ਕਰ ਦਿੰਦੇ ਜੀ।
ਹੁਣ ਇੱਕ ਬਿਨਾ ਮੈਡੀਕਲ ਤੋਂ ਜੀ ਉਹਨਾਂ ਤੇ 307 ਦਾ ਪਰਚਾ, 109 ਦਾ ਪਰਚਾ ਪਰਚੇ ਕਰੇ ਗਏ ਨੇ ਜੀ, ਬਿਲਕੁਲ ਨਜਾਇਜ਼ ਨੇ ਜੀ। ਜਦ ਕਿ ਸਾਰੇ ਆਪਣੇ ਪੰਜਾਬੀਆਂ ਨੂੰ ਤੇ ਸਾਰੇ ਸੰਸਾਰ ਨੂੰ ਪਤਾ ਵੀ ਉਹਨਾਂ ਦਾ ਕੋਈ ਕਸੂਰ ਨਹੀਂ, ਬਾਇਜ਼ਤ ਉਹਨਾਂ ਨੂੰ ਬਰੀ ਕਰਨਾ ਚਾਹੀਦਾ ਜੀ। ਬਿਲਕੁਲ ਇਨਸਾਫ ਤਾਂ ਇਹੀ ਕਹਿੰਦਾ ਜੀ। ਗੁਰਦੁਆਰਾ ਸਿੰਘ ਸ਼ਹੀਦਾਂ ਦੀ ਜਿਹੜੀ ਸੁਹਾਣਾ ਸਾਹਿਬ ਦੀ ਕਮੇਟੀ ਹੈ ਉਹ ਇਹਨਾਂ ਨਿਹੰਗ ਸਿੰਘਾਂ ਦੇ ਹੱਕ 'ਚ ਆਈ, ਅਕਾਲੀ ਦਲ ਵਾਰਸ ਪੰਜਾਬ ਦੇ ਇਹਨਾਂ ਦੀ ਹਮਾਇਤ ਤੇ ਨਿਤਰਿਆ, ਤਾਂ ਜਿਹੜੇ ਪਰਚੇ ਮੈਨੂੰ ਲੱਗਦਾ ਵੀ ਕ੍ਰਾਸ ਵੀ ਹੋ ਗਏ, ਉਹਨਾਂ ਦੂਜੀ ਧਿਰ ਤੇ ਵੀ ਪਰਚੇ ਹੋ ਗਏ ਜੀ ਜੀ। ਇਹ ਹੁਣ ਜਿਹੜੇ ਵਾਰਸ ਪੰਜਾਬ ਵਾਲੇ ਡੀਜੀਪੀ ਸਾਹਿਬ ਨੂੰ ਮਿਲੇ ਨੇ ਜੀ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪਰਿਵਾਰਾਂ ਵੱਲੋਂ ਵੀ ਇਹਨਾਂ ਨੇ ਜਾ ਕੇ ਉੱਥੇ ਡੀਜੀਪੀ ਸਾਹਿਬ ਨਾਲ ਮੁਲਾਕਾਤ ਕਰੀ ਜੀ, ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਜੀ ਕਿ ਅਸੀਂ ਇਹਨਾਂ ਦੀ ਕਾਰਵਾਈ ਕਰਾਂਗੇ ਜੀ, ਵੀ ਜਿਹੜੇ ਨਜਾਇਜ਼ ਪਰਚੇ ਹੋਏ ਨੇ ਵੀ ਇਹ ਰੱਦ ਕਰੇ ਜਾਣ ਜੀ, ਤੇ ਬੱਚਿਆਂ ਨੂੰ ਰਿਹਾ ਕਰਿਆ ਜਾਵੇ। ਹੋਰ ਵੀ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਸੰਬੰਧਰ ਕੋਈ ਇੱਥੋਂ ਦਾ ਲੋਕਲ ਲੀਡਰ ਵਗੈਰਾ ਆਇਆ ਜੀ ਇੱਥੇ? ਜੀ ਲੋਕਲ ਲੀਡਰ ਤਾਂ ਨਹੀਂ ਇੱਥੇ ਕੋਈ ਵੀ ਪਹੁੰਚਿਆ ਜੀ। ਇੱਕ ਸਿੰਘ ਸ਼ਹੀਦਾਂ ਕਮੇਟੀ ਦਾ ਬਹੁਤ ਸਹਿਯੋਗ ਆ, ਤੇ ਵਾਰਸ ਪੰਜਾਬ ਵਾਲੇ ਸਾਰੇ ਹੀ ਮੈਂਬਰ ਸਾਹਿਬਾਨ ਸਾਰੇ, ਤੇ MP ਸਾਹਿਬ, ਬਾਕੀ ਜੇ ਮੈਂ ਨਾ ਭੁੱਲਦਾ ਹਾਂ ਕਿਸੇ ਦਾ ਨਾਂ ਹੋਰ ਵੀ ਹੋਣਗੇ ਵਿਚਾਰੇ, ਤੇ ਉਹਨਾਂ ਨੇ ਬਹੁਤ ਮਦਦ ਕਰ ਰਹੇ ਨੇ ਜੀ, ਬਹੁਤ ਨਾਲ ਖੜੇ ਨੇ ਜੀ, ਪਰਿਵਾਰਾਂ ਦੇ ਜੀ ਮਦਦ ਕਰ ਰਹੇ ਨੇ ਜੀ। ਬਿਲਕੁਲ ਹਾਂਜੀ। ਬਾਈ ਜੀ ਤੁਹਾਡਾ ਛੋਟਾ ਬ੍ਰਦਰ ਸੀਗਾ ਜੀ ਅਜੇ ਸਿੰਘ। ਅਜੇ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੰਨੇ ਕੁ ਸਮੇਂ ਤੋਂ ਸਿੱਖੀ ਦੇ ਨਾਲ ਜੁੜਿਆ ਹੋਇਆ ਸੀ? ਉਹ ਜੀ ਛੋਟੇਪਨ ਤੇ ਹੀ ਸਿੱਖੀ ਧਰਮ ਚ ਰਿਹਾ, ਮਤਲਬ ਲਗਾਤਾਰ ਰੂਟੀਨ 'ਚ ਹੀ ਗੁਰੂ ਘਰ ਜਾਂਦਾ ਹੈ। ਗੁਰਦੁਆਰਾ ਟੀਮ ਚ ਸੀ। ਤਾਂ ਕੀ ਲੱਗਦਾ ਕਿ ਤੁਹਾਡੇ ਜਾਣ ਤੋਂ ਬਾਅਦ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰ ਸਕੇ ਹੋ ਤੁਸੀਂ? ਹਾਂਜੀ ਗੱਲਬਾਤ ਹੋਈ ਸੀ। ਅਸੀਂ ਪਹਿਲਾਂ ਇਹ ਤੇ ਸ਼ੁੱਕਰਵਾਰ ਨੂੰ ਕਿਤੇ ਉਸ ਦਿਨ ਵੀ ਨਹੀਂ ਹੋਈ ਸੀ, ਸ਼ਨੀਵਾਰ ਨੂੰ ਵੀ ਨਹੀਂ, ਐਤਵਾਰ ਨੂੰ ਸਾਡੀ ਗੱਲਬਾਤ ਹੋਈ ਸੀ। ਐਤਵਾਰ ਨੂੰ 12 ਵਜੇ ਅਸੀਂ ਮਿਲੇ ਤੇ ਜਿਹੜੇ ਗੁਰਦੁਆਰੇ ਕੇ ਨਿਹੰਗ ਨੂੰ ਸਾਰੇ ਇਕੱਠੇ ਹੋ ਕੇ ਗਏ ਤੇ ਹਾਂਜੀ। ਪਰ ਆਪਾਂ ਅੰਦਰ ਗਏ ਤੇ ਉਹਨਾਂ ਤੇ ਮਿਲੇ ਤੇ ਅਸੀਂ ਦੇਖਿਆ ਜਿਹੜੀ ਵੀਡੀਓ 'ਚ ਹਾਲਤ ਸੀ ਕੁੱਟਮਾਰ ਉਹਨਾਂ ਦੇ ਨਾਲ ਹੋਈ ਤੀ, ਉਹ ਦੇਖਿਆ। ਪਿੱਛੇ ਪੁੱਛਿਆ ਸਾਡੇ ਨਾਲ ਕੋਈ ਪੁਲਿਸ ਵਾਲਿਆਂ ਨੇ ਕੁੱਟਮਾਰ ਕੀਤੀ ਹੈ, ਉਹ ਦੱਸਣੇ ਚਾਹੁੰਦੇ ਪਿੱਛੇ SHO ਬੈਠਿਆ ਸੀ, ਉਹਨਾਂ ਨੇ ਕੋਈ ਇਹੋ ਜਿਹੀ ਗੱਲਬਾਤ ਦੱਸੀ ਨਹੀਂ ਤੀ। ਹਾਂਜੀ ਮਤਲਬ ਉਹਨਾਂ ਨੇ ਦੱਸਿਆ ਨਹੀਂ SHO ਦਾ ਪ੍ਰਭਾਵ ਕਰਕੇ? ਹਾਂਜੀ ਵੈਸੇ ਸਰੀਰ ਦੇਖ ਕੇ ਲੱਗ ਰਿਹਾ ਸੀ ਵੀ ਕੋਈ ਕੁੱਟਮਾਰ ਹੋਈ ਇਹਨਾਂ ਦੇ ਨਾਲ ਵੈਸੇ ਪੁਲਿਸ ਵੱਲੋਂ? ਹੋਈ ਵੀ ਲੱਗਦੀ ਜੀ, ਇਸ ਕਰਕੇ ਦੱਸਿਆ ਨਹੀਂ ਤਾਂ ਉਹਨਾਂ ਨੇ ਡਰ ਸੀ। ਹਾਂਜੀ ਉਹਨਾਂ ਚ ਵੀਡੀਓ 'ਚ ਸਾਫ਼ ਦਿਖ ਰਿਹਾ ਕਿੱਦਾਂ ਤੁਰ ਰਹੇ ਆ। ਤਾਂ ਮਾਤਾ ਜੀ ਕੀ ਅਪੀਲ ਕਰਨੀ ਚਾਹੋਗੇ ਤੁਸੀਂ? बस हाथ जोड़ के यही विनती है कि बस बच्चे आ जाए हमारे घर पे, चारों बच्चे घर से आ जाए और कोई नहीं। मगर हम बहुत उनको गुरुद्वारे वालों को, सिंह शहीदां को और जे हमारे में गए हैं उनके लिए बहुत बहुत धन्यवाद। नहीं हम बच्चे नहीं ला पाते, उनकी बस वही लेके आएंगे, उन्हीं के हाथ से वही लेके आएंगे। ਹੇਮਕੁੰਟ ਸਾਹਿਬ ਦੀ ਯਾਤਰਾ ਤੇ ਗਏ ਹੋਏ ਨੌਜਵਾਨਾਂ ਦੇ ਨਾਲ ਜੋ ਕੁਝ ਵਾਪਰਿਆ, ਤਾਂ ਜਿਸ ਤਰੀਕੇ ਦਾ ਮਾਹੌਲ ਹੈ ਜਿਹੜਾ ਮੀਡੀਆ ਦੇ ਮਾਧਿਅਮ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਤੇ ਸਿਰਜਿਆ ਗਿਆ, ਤਾਂ ਇਸੇ ਬਰਤਾਂਤ ਨੂੰ ਤੋੜਨ ਵਾਸਤੇ ਜਿਹੜਾ ਸੀ ਇੱਥੋਂ ਦੀ ਸਥਾਨਕ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਦੀ, ਤੇ ਨਾਲ ਹੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਆਪਣੀ ਭੂਮਿਕਾ ਨਿਭਾਈ ਗਈ ਹੈ। ਇਸ ਸੰਜੀਦਾ ਮਸਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਵੇਂ ਪਰਚਿਆਂ ਦੇ ਵਿੱਚ ਕ੍ਰਾਸਿੰਗ ਹੋਈ ਹੈ, ਤਾਂ ਉਸ ਤੋਂ ਬਾਅਦ ਜਿਹੜਾ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦਾ ਫੇਰ ਬਦਲ ਹੁੰਦਾ ਨਜ਼ਰ ਆਵੇਗਾ। ਤਾਂ ਅੱਗੇ ਵੀ ਜਿਹੜੀ ਤਮਾਮ ਸਾਰੀ ਗੱਲਬਾਤ ਹੈ ਉਹ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।